ਜਿਹੜੀ ਇਹ ਸਰਕਾਰ ਆ ਬੀਜੇਪੀ ਦੀ ਉੱਥੇ ਜਿਹਦਾ ਮੁੱਖ ਮੰਤਰੀ ਇਹ ਮਾਈਤੀ ਭਾਈਚਾਰੇ ਨਾਲ ਸੰਬੰਧ ਰੱਖਦਾ ਆ, ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਮਾਈਤੀ ਭਾਈਚਾਰੇ ਦੇ ਨਾਲ ਸੰਬੰਧਿਤ ਆਰਮਡ ਗਰੁੱਪ ਆ ਉਹਨਾਂ ਨੂੰ ਅਸੀਂ ਜਿਹੜੀ ਇੰਡੀਅਨ ਆਰਮੀ ਆ ਭਾਵ ਉਸ ਖਿੱਤੇ ਦੇ ਵਿੱਚ ਵੀ ਉਹਨਾਂ ਦੇ ਨਾਲ ਉਹਨਾਂ ਨੂੰ ਮਿਲਾਤਾ ਹੈ। ਉਹ ਅੱਗੇ ਇਸ ਗੱਲਬਾਤ ਦੇ ਵਿੱਚ ਕਹਿੰਦੇ ਆ ਵੀ ਪਹਿਲਾਂ ਸਾਨੂੰ ਆਪਣੀ ਜਿਹੜੀ ਜਾਤੀ ਆ ਅਸੀਂ ਉਹਨੂੰ ਬਚਾਉਣ ਵੱਲ ਧਿਆਨ ਦਈਏ, ਬਾਕੀ ਜਿਹੜੀ ਪੋਲੀਟਿਕਸ ਆ ਉਹ ਬਾਅਦ ਚ ਹੋਣੀ। ਲੱਗਦਾ ਇਹ ਆ ਕਿ ਜਿਹੜਾ ਮਾਈਤੀ ਭੀੜ ਆ ਉਹ ਕਰ ਰਹੀ ਆ, ਪਰ ਉਹ ਇੱਕ ਤਰ੍ਹਾਂ ਦੇ ਨਾਲ ਮਤਲਬ ਇੱਕ ਸਾਂਝਾ ਐਕਸ਼ਨ ਆ ਇੰਡੀਅਨ ਆਰਮਡ ਫੋਰਸਿਸ ਦਾ ਤੇ ਮਾਈਤੀ ਹਥਿਆਰਬੰਦ ਗਰੁੱਪਾਂ ਦਾ। 47 ਦੇ ਵਿੱਚ ਮਤਲਬ ਭਾਰਤ ਹੋਂਦ ਚ ਆਇਆ, 1949 ਦੇ ਵਿੱਚ ਸ਼ਾਇਦ ਮਨੀਪੁਰ ਨੂੰ ਆਪਣੇ ਨਾਲ ਜੋੜਿਆ ਗਿਆ, ਭਾਰਤ ਦੇ ਨਾਲ ਜੋੜਿਆ ਗਿਆ। ਉਦੋਂ ਤੋਂ ਹੀ ਜਿਹੜਾ ਭਾਰਤ ਦੇ ਨਾਲ ਜੋੜਨ ਦਾ ਉੱਥੇ ਵਿਰੋਧ ਹੋ ਰਿਹਾ। ਜਿਹੜੀ ਕੁਕੀ ਕਮਿਊਨਿਟੀ ਆ ਜਾਂ ਜਿਹੜਾ ਰੈਜ਼ਿਸਟੈਂਸ ਗਰੁੱਪ ਆ ਉਸ ਖਿੱਤੇ ਦਾ ਸਾਰਾ, ਅਸੀਂ ਕਹਿ ਸਕਦੇ ਵੀ ਨਾਗਾਲੈਂਡ ਮਨੀਪੁਰ ਦਾ, ਉਹਨਾਂ ਦਾ ਇਹ ਦੋਸ਼ ਆ ਵੀ ਜਿਹੜੇ ਮਾਈਤੀ ਗਰੁੱਪ ਨੇ ਉਹ ਭਾਰਤ ਸਰਕਾਰ ਦੇ ਨਾਲ ਮਿਲ ਕੇ ਰੈਜ਼ਿਸਟੈਂਸ ਨੂੰ ਖਤਮ ਕਰਨ ਦੇ ਲਈ ਜਿਹੜੇ ਸਾਰੇ ਕੰਮ ਉਹ ਕਰ ਰਹੇ ਆ। ਉਹ ਉੱਥੇ ਮਨੀਪੁਰ ਦੇ ਵਿੱਚ ਆਰਮਡ ਗਰੁੱਪ ਨੇ, ਹਥਿਆਰਬੰਦ ਗਰੁੱਪ ਨੇ ਜਿਨ੍ਹਾਂ ਦੇ ਉੱਤੇ ਬੈਨ ਲਾਏ ਹੋਏ ਆ, ਪਰ ਸਰਕਾਰ ਦੇ ਨਾਲ ਹੁਣ ਸਰਕਾਰ ਨੇ ਉੱਥੇ ਪਾਲਿਸੀ ਜਦੋਂ ਸ਼ਿਫਟ ਕਰ ਲਈ, ਉਹ ਜਾ ਕੇ ਸਰਕਾਰ ਦੇ ਨਾਲ ਰਲ ਗਏ ਆ, ਰੈਜ਼ਿਸਟੈਂਸ ਦਾ ਵਿਰੋਧ ਕਰ ਰਹੇ ਆ, ਸਰਕਾਰ ਦਾ ਟੂਲ ਬਣ ਗਿਆ ਤੇ ਫਿਰ ਸਰਕਾਰ ਨੇ ਉੱਥੋਂ ਅਫਸਪਾ ਵਰਗੇ ਕਾਨੂੰਨ ਵੀ ਜਿਹੜੇ ਉਹਨਾਂ ਦੇ ਖਿੱਤੇ ਚੋਂ ਹਟਾ ਦਿੱਤੇ। ਸਰਕਾਰਾਂ ਜਿਹੜੀਆਂ ਆ ਉਹ ਕਮਿਊਨਿਟੀ ਮਤਲਬ ਆਪਣੇ ਆਪ ਨੂੰ ਬਾਹਰ ਰੱਖ ਕੇ ਕਿਵੇਂ ਮਤਲਬ ਲੋਕਾਂ ਨਾਲ ਲੜਾਉਣ ਦੀ ਜਿਹੜੀ ਪਾਲਿਸੀ ਆ ਉਹਨੂੰ ਅਡੋਪਟ ਕਰਦੀ ਆ। ਜਿੱਥੇ ਵੀ ਰੈਜ਼ਿਸਟੈਂਸ ਚੱਲਦੀ ਆ, ਪੰਜਾਬ 'ਚ ਵੀ ਹੋਇਆ ਤੇ ਮਨੀਪੁਰ ਦੇ ਵਿੱਚ ਵੀ ਇਹੋ ਕੁਛ ਹੋ ਰਿਹਾ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਮਣੀਪੁਰ ਦੀ। ਮਣੀਪੁਰ ਦੇ ਵਿੱਚ ਜਿੱਥੇ ਵੱਡੇ ਲੈਵਲ ਦੇ ਉੱਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਕਲੈਸ਼ਸ ਦੇਖੇ ਨੇ, ਜਿਹਦੀ ਹੈਂਡਲਿੰਗ ਨੂੰ ਲੈ ਕੇ ਬੀਜੇਪੀ ਦੀ ਜਾਂ ਮੋਦੀ ਸਰਕਾਰ ਦੀ ਹਮੇਸ਼ਾ ਨਿੰਦਾ ਕੀਤੀ ਜਾਂਦੀ ਰਹੀ ਹੈ ਵੀ ਇਹਨਾਂ ਨੇ ਜਿਹੜਾ ਉਹ ਕਲੈਸ਼ਸ ਹੈਗੇ ਆ ਵਿਦਨ ਕਮਿਊਨਿਟੀਜ਼, ਕੁੱਕੀ ਅਤੇ ਮੈਤੇਈ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ ਅਸੀਂ ਵੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ। ਵਾਈਡਰ ਰੇਂਜ ਦੇ ਵਿੱਚ ਉੱਥੇ ਵਾਇਲੈਂਸ ਹੋਈ ਹੈ, ਦੋਵੇਂ ਕਮਿਊਨਿਟੀਜ਼ ਦੇ ਕਲੈਸ਼ ਦੇ ਥੱਲੇ ਜਿਹੜੀ ਡਿਸਪਲੇਸਮੈਂਟ ਹੈ ਲੋਕਾਂ ਦੀ ਉਹ ਹੋਈ ਹੈ। ਸੈਂਕੜਿਆਂ ਦੀ ਤਾਦਾਦ ਦੇ ਵਿੱਚ 200 ਜਾਂ 200 ਤੋਂ ਵਧੇਰੇ ਗਿਣਤੀ ਆਉਂਦੀ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਕਲੈਸ਼ਸ ਦੇ ਵਿੱਚ। ਅਤੇ ਬੀਜੇਪੀ ਦੀ ਹੈਂਡਲਿੰਗ ਨੂੰ ਲੈ ਕੇ ਹੁਣ ਜਿਹੜੀਆਂ ਮਣੀਪੁਰ ਟੇਪਸ ਦੇ ਥੱਲੇ ਇੱਕ ਇਨਵੈਸਟੀਗੇਸ਼ਨ ਜਾਂ ਉਹਦੀਆਂ ਡੀਟੇਲਸ ਹੈਗੀਆਂ ਨੇ ਉਹ ਸਾਡੇ ਸਾਹਮਣੇ ਬਾਹਰ ਆ ਰਹੀਆਂ ਨੇ। ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਉਹਦੇ 'ਤੇ ਵੀ ਉਹ ਕੀਤਾ ਜਾਵੇ ਵੀ ਇਹ ਡੀਟੇਲ ਦੇ ਵਿੱਚ ਚੱਲ ਕੀ ਰਿਹਾ ਆ ਇਸ ਵਕਤ ਮਣੀਪੁਰ ਦੇ ਹਵਾਲੇ ਦੇ ਨਾਲ। ਬਿਲਕੁਲ ਅਮਰਵੀਰ ਸਿੰਘ ਜੀ, ਮਣੀਪੁਰ ਟੇਪਸ ਕਰਕੇ ਅੱਜ ਕੱਲ੍ਹ ਇਹ ਬੜਾ ਚਰਚਾ 'ਚ ਆ। ਉਹ ਟੇਪਸ ਮਤਲਬ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਜਨਤਕ ਹੋਈਆਂ ਨੇ ਤੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਮਨੀਪੁਰ ਕਮਿਸ਼ਨ ਆਫ ਇਨਕੁਆਇਰੀ ਜਿਹੜਾ ਬਣਾਇਆ ਹੋਇਆ ਆ ਤੇ ਜਿਹੜੀ ਸਾਰੀ ਮਨੀਪੁਰ ਦੇ ਵਿੱਚ ਵਾਇਲੈਂਸ ਹੋਈ ਆ ਕੁਕੀ ਤੇ ਮਾਈਤੀ ਜਿਹੜੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਦਰਮਿਆਨ ਬੇਸਿਕਲੀ, ਤਾਂ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਖੁਲਾਸਾ ਹੋਇਆ ਆ, ਇਹ ਟੇਪ ਸਾਹਮਣੇ ਆਈਆਂ ਆ। ਤੇ ਅਸੀਂ ਸਿਰਫ ਇੱਕ ਟੇਪ ਦੇ ਉੱਤੇ ਫੋਕਸ ਕਰਾਂਗੇ। ਸਾਡੇ ਦਰਸ਼ਕ ਇਹਦੇ ਬਾਰੇ ਹੋਰ ਵੀ ਜਿਹੜੇ ਬੜੇ ਸਾਰੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਉੱਥੇ ਜਾ ਕੇ ਪੜ੍ਹ ਸਕਦੇ ਆ। ਪਰ ਜਿਹੜੀ ਗੱਲ ਅਸੀਂ ਸਮਝਣੀ ਚਾਹੁੰਦੇ ਆ ਜਾਂ ਜਿਹੜਾ ਸਿੱਖ ਨਜ਼ਰੀਏ ਤੋਂ ਗੱਲ ਸਮਝਣੀ ਬੜੀ ਜ਼ਰੂਰੀ ਆ, ਆਪਾਂ ਉਹਦੇ ਤੇ ਆਪਣੀ ਗੱਲ ਨੂੰ ਕੇਂਦਰਿਤ ਰੱਖਾਂਗੇ। ਤਾਂ ਉਹਦੇ ਚ ਇੱਕ ਟੇਪ ਆ, ਉਹਦੇ ਚ ਜਿਹੜੀ ਕਹੀ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀ ਆਵਾਜ਼ ਆ ਉਹ ਜਿਹੜੇ ਮੁੱਖ ਮੰਤਰੀ ਨੇ ਮਨੀਪੁਰ ਦੇ ਜਿਹੜੇ ਕਿ ਬੀਜੇਪੀ ਦੇ ਨਾਲ ਸੰਬੰਧਿਤ ਆ ਤੇ ਜਿਹੜਾ ਮਾਈਤੀ ਭਾਈਚਾਰਾ ਆ ਉਹਦੇ ਨਾਲ ਸੰਬੰਧਿਤ ਆ, ਇਹ ਉਹਨਾਂ ਦੀ ਆਵਾਜ਼ ਆ ਜੀ। ਤੇ ਉਹਦੇ ਵਿੱਚ ਮਤਲਬ ਉਹ ਇਹ ਗੱਲ ਕਿਸੇ ਦੇ ਨਾਲ ਇਹ ਗੱਲ ਕਰ ਰਹੇ ਆ ਜਿਹਦੇ 'ਚ ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਮਾਈਤੀ ਭਾਈਚਾਰੇ ਦੇ ਨਾਲ ਸੰਬੰਧਿਤ ਆਰਮਡ ਗਰੁੱਪ ਆ, ਹਥਿਆਰਬੰਦ ਜਿਹੜੇ ਉਹਨਾਂ ਦੇ ਗਰੁੱਪ ਆ, ਉਹਨਾਂ ਨੂੰ ਅਸੀਂ ਜਿਹੜੀ ਇੰਡੀਅਨ ਕਮਾਂਡੋਜ਼ ਨੇ, ਜਿਹੜੀ ਇੰਡੀਅਨ ਆਰਮੀ ਆ ਭਾਵ ਉਸ ਖਿੱਤੇ ਦੇ ਵਿੱਚ, ਵੀ ਉਹਨਾਂ ਦੇ ਨਾਲ ਉਹਨਾਂ ਨੂੰ ਮਿਲਾਤਾ ਜੀ। ਵੀ ਉਹ ਅੱਗੇ ਇਸ ਗੱਲਬਾਤ ਦੇ ਵਿੱਚ ਕਹਿੰਦੇ ਆ ਵੀ ਪਹਿਲਾਂ ਸਾਨੂੰ ਆਪਣੀ ਜਿਹੜੀ ਜਾਤੀ ਆ ਅਸੀਂ ਉਹਨੂੰ ਬਚਾਉਣ ਵੱਲ ਧਿਆਨ ਦਈਏ, ਬਾਕੀ ਜਿਹੜੀ ਪੋਲੀਟਿਕਸ ਆ ਉਹ ਬਾਅਦ ਚ ਹੋਊਗੀ। ਮਤਲਬ ਉਹ ਮਾਈਤੀ ਕਮਿਊਨਿਟੀ ਦੇ ਨਾਲ ਇਹ ਸੰਬੰਧ ਰੱਖਦੇ ਆ ਤੇ ਉਹ ਇਹ ਗੱਲ ਕਹਿ ਰਹੇ ਆ ਵੀ ਜਿਹੜੇ ਮਾਈਤੀ ਹਥਿਆਰਬੰਦ ਜਿਹੜੇ ਗਰੁੱਪ ਆ ਉਹਨਾਂ ਨੂੰ ਅਸੀਂ ਕਮਾਂਡੋਜ਼ ਦੇ ਨਾਲ ਮਿਲਾਤਾ ਆ ਤੇ ਅਸੀਂ ਆਪਣੀ ਜਾਤੀ ਨੂੰ ਬਚਾਉਣ ਤੇ ਧਿਆਨ ਦਈਏ। ਹੁਣ ਇਹ ਹਮੇਸ਼ਾ ਤੋਂ ਇਹ ਗੱਲ ਜਦੋਂ ਤੋਂ ਇਹ ਵਾਇਲੈਂਸ ਉੱਥੇ ਸ਼ੁਰੂ ਹੋਈ ਆ ਤਾਂ ਇਹ ਗੱਲ ਸਾਹਮਣੇ ਆ ਰਹੀ ਆ
ਕਿ ਜਿਹੜੀ ਇਹ ਸਰਕਾਰ ਆ ਬੀਜੇਪੀ ਦੀ ਉੱਥੇ, ਜਿਹਦਾ ਮੁੱਖ ਮੰਤਰੀ ਇਹ ਮਾਈਤੀ ਭਾਈਚਾਰੇ ਨਾਲ ਸੰਬੰਧ ਰੱਖਦਾ ਆ, ਵੀ ਇਹ ਸਟੇਟ ਸਪੋਂਸਰਡ ਵਾਇਲੈਂਸ ਜਿਹੜੀ ਆ ਉੱਥੇ ਕੁਕੀਜ਼ ਦੇ ਖਿਲਾਫ ਹੋ ਰਹੀ ਆ, ਤੇ ਕੁਕੀਜ਼ ਦੇ ਉੱਤੇ ਜਿਹੜੇ ਅਟੈਕਸ ਨੇ ਉਹਨਾਂ ਦੇ ਪਿੰਡਾਂ ਦੇ ਉੱਤੇ ਹੋ ਰਹੇ ਆ, ਉਹਨਾਂ ਦੇ ਪਿੰਡ ਫੂਕੇ ਜਾ ਰਹੇ ਆ, ਜਿਹੜੇ ਉਹ ਭਾਵੇਂ ਲੱਗਦਾ ਇਹ ਆ ਕਿ ਜਿਹੜਾ ਮਾਈਤੀ ਭੀੜ ਆ ਉਹ ਕਰ ਰਹੀ ਆ, ਪਰ ਉਹ ਇੱਕ ਤਰ੍ਹਾਂ ਦੇ ਨਾਲ ਮਤਲਬ ਇੱਕ ਸਾਂਝਾ ਐਕਸ਼ਨ ਆ ਇੰਡੀਅਨ ਆਰਮਡ ਫੋਰਸਿਸ ਦਾ ਤੇ ਮਾਈਤੀ ਹਥਿਆਰਬੰਦ ਗਰੁੱਪਾਂ ਦਾ। ਤਾਂ ਉਹਦੇ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ ਵੀ ਜਿਹੜਾ ਮਨੀਪੁਰ ਆ ਉਹਦੇ ਵਿੱਚ ਇਹ ਭਾਰਤ ਤੋਂ ਵੱਖ ਹੋਣ ਦੀ ਜਿਹੜੀ ਲਹਿਰ ਆ ਉਹ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਆ। ਜਦੋਂ ਤੋਂ ਹੀ ਜਿਹੜਾ 1947 ਦੇ ਵਿੱਚ ਮਤਲਬ ਭਾਰਤ ਹੋਂਦ ਚ ਆਇਆ, 1949 ਦੇ ਵਿੱਚ ਸ਼ਾਇਦ ਮਨੀਪੁਰ ਨੂੰ ਆਪਣੇ ਨਾਲ ਜੋੜਿਆ ਗਿਆ, ਭਾਰਤ ਦੇ ਨਾਲ ਜੋੜਿਆ ਗਿਆ, ਉਦੋਂ ਤੋਂ ਹੀ ਜਿਹੜਾ ਭਾਰਤ ਦੇ ਨਾਲ ਜੋੜਨ ਦਾ ਉੱਥੇ ਵਿਰੋਧ ਹੋ ਰਿਹਾ, ਤੇ ਜਿਹੜੀ ਰੈਜ਼ਿਸਟੈਂਸ ਆ ਉੱਥੇ ਰੈਜ਼ਿਸਟੈਂਸ ਮੂਵਮੈਂਟ ਚੱਲ ਰਹੀ ਆ। ਤਾਂ ਜਿਹਦੇ ਚ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਵੀ ਨਾਗਾਲੈਂਡ, ਕਿਉਂਕਿ ਨਾਲ ਪੈਂਦਾ ਹੈ ਮਨੀਪੁਰ ਦੇ, ਵੀ ਉਹ ਨਾਗਾਲੈਂਡ ਦੇ ਜਿਹੜੇ ਸਾਰੇ ਰੈਜ਼ਿਸਟੈਂਸ ਗਰੁੱਪ ਆ ਤੇ ਜਿਹੜੇ ਮਨੀਪੁਰ ਦੇ ਰੈਜ਼ਿਸਟੈਂਸ ਗਰੁੱਪ ਆ, ਇਹਨਾਂ ਦੇ ਸਾਂਝੇ ਵੀ ਆਪਸ ਚ ਜਿਹੜੇ ਗਠਜੋੜ ਆ ਉਹ ਬਣੇ ਹੋਏ ਆ। ਤੇ ਹੁਣ ਜਿਹੜੀ ਕੁਕੀ ਕਮਿਊਨਿਟੀ ਆ ਜਾਂ ਜਿਹੜਾ ਰੈਜ਼ਿਸਟੈਂਸ ਗਰੁੱਪ ਆ ਉਸ ਖਿੱਤੇ ਦਾ ਸਾਰਾ, ਅਸੀਂ ਕਹਿ ਸਕਦੇ ਵੀ ਨਾਗਾਲੈਂਡ ਮਨੀਪੁਰ ਦਾ, ਉਹਨਾਂ ਦਾ ਇਹ ਦੋਸ਼ ਆ ਵੀ ਜਿਹੜੇ ਮਾਈਤੀ ਗਰੁੱਪ ਨੇ, ਜਿਹੜੇ ਮਾਈਤੀ ਲੋਕ ਆ, ਉਹ ਕਿਉਂਕਿ ਮਾਈਤੀ ਹਿੰਦੂ ਨੇ ਜੀ, ਤੇ ਜਿਹੜੇ ਮਾਈਤੀ ਲੋਕ ਆ ਉਹ ਭਾਰਤ ਸਰਕਾਰ ਦੇ ਨਾਲ ਮਿਲ ਕੇ ਰੈਜ਼ਿਸਟੈਂਸ ਨੂੰ ਖਤਮ ਕਰਨ ਦੇ ਲਈ ਜਿਹੜੇ ਸਾਰੇ ਕੰਮ ਉਹ ਕਰ ਰਹੇ ਆ। ਵੀ ਮਾਈਤੀ ਲੋਕ ਜਿਹੜੇ ਆ ਉਹ ਭਾਰਤ ਸਰਕਾਰ ਦੇ ਨਾਲ ਮਿਲ ਚੁੱਕੇ ਆ, ਤੇ ਵੀ ਇੱਕ ਤਾਂ ਸਾਡੇ ਸਾਹਮਣੇ ਇਹ ਗੱਲ ਆਉਂਦੀ ਆ ਵੀ ਜਿਹੜਾ ਇਹ ਕਲੈਸ਼ ਆ ਜੀ ਕੁਕੀ ਤੇ ਮਾਈਤੀ ਦਾ, ਉਹ ਸਿਰਫ ਆਪਣੇ ਖਿੱਤਿਆਂ ਦਾ ਕਲੈਸ਼ ਆ। ਵੀ ਜਿਹੜੇ ਕੁਕੀ ਲੋਕ ਆ ਉਹ, ਕਿਉਂਕਿ ਜਿਹੜਾ ਇਹ ਸਾਰਾ ਮਨੀਪੁਰ ਦਾ ਇਲਾਕਾ ਆ ਉਹ ਇੱਕ ਤਰ੍ਹਾਂ ਦੇ ਨਾਲ ਪਹਾੜ ਨੇ ਆਲੇ ਦੁਆਲੇ, ਤੇ ਉਹਦੇ ਵਿੱਚ ਇੱਕ ਵੈਲੀ ਆ, ਵੀ ਜਿਹੜੀ ਵੈਲੀ ਆ ਉਹ ਉੱਥੇ ਮਾਈਤੀ ਲੋਕ ਰਹਿੰਦੇ ਆ, ਇਹ ਹਿੰਦੂ ਲੋਕ ਰਹਿੰਦੇ ਆ, ਤੇ ਜਿਹੜਾ ਸਾਰਾ ਕੁਕੀ ਇਲਾਕਾ ਆ ਮਤਲਬ ਬਾਕੀ ਸਾਰਾ ਪਹਾੜੀ ਇਲਾਕਾ ਆ ਉੱਥੇ ਮੈਜੋਰਿਟੀ ਕੁਕੀ ਲੋਕ ਰਹਿੰਦੇ ਆ ਤੇ ਜਿਹੜੇ ਕਿ ਕ੍ਰਿਸਚਨ। ਤੇ ਇਹ ਗੱਲ ਹਮੇਸ਼ਾ ਉੱਭਰ ਕੇ ਸਾਹਮਣੇ ਆਈ ਇਸ ਕਲੈਸ਼ ਚੋਂ ਕਿ ਜਿਹੜੀ ਇਹ ਲੜਾਈ ਆ, ਇਹ ਲੜਾਈ ਮਾਈਤੀ ਤੇ ਕੁਕੀ ਲੋਕਾਂ ਦੀ ਆ, ਤੇ ਜਿਹੜੇ ਮਤਲਬ ਉਹ ਰਿਜ਼ਰਵੇਸ਼ਨ ਨੂੰ ਲੈ ਕੇ ਇੱਕ ਵਾਰ ਪ੍ਰੋਟੈਸਟ ਸ਼ੁਰੂ ਹੋਏ, ਜਿਸ ਤੋਂ ਬਾਅਦ ਇਹ ਸਾਰੀ ਵਾਇਲੈਂਸ ਜਿਹੜੀ ਆ ਉਹ ਫੈਲ ਗਈ। ਪਰ ਅਸਲ ਦੇ ਵਿੱਚ ਇਹ ਮਸਲਾ ਇਕੱਲਾ ਉੱਥੇ ਤੱਕ ਸੀਮਤ ਨਹੀਂ ਆ। ਜੇ ਮਸਲਾ ਇਹ ਆ ਵੀ ਜਿਹੜੇ ਮਾਈਤੀ ਲੋਕ ਆ ਉਹ ਭਾਰਤ, ਉਹ ਹਿੰਦੂ ਹੋਣ ਕਰਕੇ ਜਿਹੜਾ ਇੰਡੀਆ ਦਾ ਜਿਹੜਾ ਸਾਰਾ ਬੀਜੇਪੀ ਦਾ ਹਿੰਦੂ ਰਾਸ਼ਟਰ ਵਾਲਾ ਸਾਰਾ ਇਹ ਕਾਰਡ ਆ ਉਹਦਾ ਹਿੱਸਾ ਬਣ ਚੁੱਕੇ ਆ, ਤੇ ਉਹ ਐਜ਼ ਆ ਫਰੰਟ ਜਿਹੜੇ ਰਨਰ ਆ ਮਤਲਬ ਇਹ ਸਾਰੇ ਇੰਡੀਆ ਦੇ ਰੈਜ਼ਿਸਟੈਂਸ ਦੇ ਖਿਲਾਫ। ਵੀ ਉੱਥੋਂ ਇੰਡੀਆ ਦੀ ਇੱਕ ਪਾਸੇ ਤਾਂ ਆਰਮਡ ਫੋਰਸਿਸ ਹੋ ਗਈਆਂ, ਤੇ ਉਹਦੇ ਨਾਲ ਜਿੱਦਾਂ ਮੁਕਤੀ ਵਾਹਿਨੀ ਵੇਲੇ ਇੰਡੀਆ ਨੇ ਬੰਗਲਾਦੇਸ਼ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਹੀ ਹਥਿਆਰਬੰਦ ਕੀਤਾ ਜੀ, ਉੱਥੋਂ ਦੀਆਂ ਫੋਰਸਿਸ ਦੇ ਖਿਲਾਫ। ਤਾਂ ਉਸੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਆ ਵੀ ਜਿਹਦੇ ਵਿੱਚ ਜਿਹੜੇ ਇਹ ਲੋਕ ਜਿਹੜੇ ਹੈਗੇ ਆ ਜਿਹਨਾਂ ਨੂੰ ਜਿਹੜਾ ਹਿੰਦੂ ਆ ਸਾਰੇ, ਵੀ ਉਹਨਾਂ ਨੂੰ ਹਥਿਆਰ ਦਿੱਤੇ ਜਾ ਰਹੇ ਆ, ਉਹਨਾਂ ਨੂੰ ਇੰਡੀਆ ਦੀਆਂ ਜਿਹੜੀਆਂ ਕਮਾਂਡੋਜ਼ ਨੇ ਉਹਨਾਂ ਦੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ, ਤੇ ਫਿਰ ਉਹਨਾਂ ਤੋਂ ਹਮਲੇ ਕਰਾਏ ਜਾ ਰਹੇ ਆ ਜਿਹੜੀ ਕਮਿਊਨਿਟੀ ਇੰਡੀਆ ਦੇ ਖਿਲਾਫ ਉੱਥੇ ਸੰਘਰਸ਼ ਕਰ ਰਹੀ ਆ ਉਹਦੇ ਨਾਲ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਵੀ ਮਤਲਬ ਮੈਂ ਇਹ ਗੱਲ ਅਸੀਂ ਪੰਜਾਬ ਦੇ ਵਿੱਚ, ਮੈਂ ਇਸ ਕਰਕੇ ਇਹ ਗੱਲ ਨੂੰ ਅੱਜ ਅਸੀਂ ਛੇੜ ਰਹੇ ਆ ਵੀ ਇਹ ਇਸੇ ਤਰੀਕੇ ਦੇ ਨਾਲ ਹੁੰਦਾ ਵੀ ਜਦੋਂ ਜਿਹੜੀ ਪੋਪੂਲੇਸ਼ਨ ਆ ਉਹਨੂੰ ਸਟੇਟਸ ਜਿਹੜੀਆਂ ਆ ਉਹ ਕਿੱਦਾਂ ਆਪਣੇ ਆਰਮਡ ਇਨਫਰਾਸਟਰਕਚਰ ਦੇ ਨਾਲ ਯੂਜ਼ ਕਰਦੀਆਂ। ਪੰਜਾਬ ਦੇ ਵਿੱਚ ਜਿਹੜੇ ਕਮਿਊਨਿਸਟ ਆ ਮਤਲਬ ਅਸੀਂ ਜਾਣਦੇ ਆ ਕਿ ਉਹਨਾਂ ਨੂੰ ਕਿਵੇਂ ਜਿਹੜੇ ਹਥਿਆਰ ਦਿੱਤੇ ਸਰਕਾਰ ਨੇ ਜੀ, ਤੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਦਾ ਹਿੱਸਾ ਨਹੀਂ ਸੀ ਹੁੰਦੇ, ਉਹ ਕਿਸੇ ਵੀ ਤਰ੍ਹਾਂ ਦੇ ਨਾਲ ਇਹਦਾ ਹਿੱਸਾ ਨਹੀਂ ਸੀ ਹੁੰਦੇ। ਪਰ ਜਿਵੇਂ ਪਾਸ਼ ਹੋਰਾਂ ਦੀ ਗੱਲ ਹੁੰਦੀ ਆ ਜਾਂ ਇਹ ਸਾਰਾ ਇੱਕ ਪਿੱਛੇ ਇਹਨਾਂ ਦਾ ਕਮਿਊਨਿਸਟਾਂ ਦਾ ਲੀਡਰ ਉੱਥੇ ਮਾਰਿਆ ਵੀ ਆ ਜਿਹੜੇ ਪੰਜਾਬ ਦੇ ਵਿੱਚ, ਤੇ ਉਹ ਸਾਰਿਆਂ ਦੇ ਵਿੱਚ ਇਹੀ ਸੀ ਵੀ ਉਹ ਸਰਕਾਰ ਉਹਨਾਂ ਨੂੰ ਹਥਿਆਰ ਦਿੰਦੀ ਸੀ, ਤੇ ਉਹ ਇੱਕ ਸਿਵਿਲੀਅਨ ਫੋਰਸ ਦੇ ਵਾਂਗ ਉਹ ਜਿਹੜੀ ਸਾਰੀ ਮੂਵਮੈਂਟ ਪੰਜਾਬ ਦੇ ਵਿੱਚ ਸਿੱਖ ਹੱਕਾਂ ਦੀ ਚੱਲ ਰਹੀ ਸੀ ਉਹਦੇ ਵੀ ਜਿਹੜੇ ਜੁਝਾਰੂ ਸੀ ਉਹਨਾਂ ਦੇ ਖਿਲਾਫ ਲੜਦੇ ਸੀ ਜੀ। ਤਾਂ ਉਹਦੇ ਨਾਲ ਇੱਕ ਤੁਸੀਂ ਉਹੀ ਹੁੰਦਾ ਵੀ ਜਿਹੜੀ ਸਟੇਟ ਆ ਉਹ ਇੱਕ ਰੀਜ਼ਨ ਕ੍ਰੀਏਟ ਕਰਦੀ ਆ ਵੀ ਉਹ ਅਲਟੀਮੇਟਲੀ ਜਿਹੜੇ ਸਿਵਿਲੀਅਨ ਆ, ਜਿਵੇਂ ਪੰਜਾਬ 'ਚ ਕਮਿਊਨਿਸਟ ਸੀ ਇੱਥੇ ਮਾਈਤੀ ਆ, ਉਹ ਹੁਣ ਉਹ ਸਿਵਿਲੀਅਨ ਨਹੀਂ ਰਹਿ ਗਏ, ਉਹ ਇੱਕ ਸਟੇਟ ਦੀ ਜਿਹੜੀ ਆਰਮਡ ਇਨਫਰਾਸਟਰਕਚਰ ਆ ਉਹਦਾ ਹਿੱਸਾ ਬਣ ਚੁੱਕੇ ਆ ਜੀ। ਪਰ ਸਰਕਾਰ ਦੁਨੀਆ ਦੇ ਵਿੱਚ ਇਹ ਚੀਜ਼ ਐਸਟੈਬਲਿਸ਼ ਕਰਦੀ ਆ ਵੀ ਜਿਹੜੀ ਸਾਹਮਣੇ ਜਿਹੜੀ ਮਿਲੀਟੈਂਟ ਫੋਰਸ ਆ ਜਿਹੜੀ ਸਟੇਟ ਦੇ ਖਿਲਾਫ ਲੜ ਰਹੀ ਆ, ਉਹ ਸਟੇਟ ਦੇ ਨਾਲ ਨਹੀਂ ਲੜ ਰਹੀ, ਉਹ ਦੇਖੋ ਸਿਵਿਲੀਅਨਸ ਨੂੰ ਮਾਰ ਰਹੀ ਆ, ਉਹ ਸਿਵਿਲੀਅਨਸ ਦੇ ਨਾਲ ਲੜ ਰਹੀ ਆ। ਤਾਂ ਇਸ ਵਾਰ ਵੀ ਜਿਹੜਾ ਮਤਲਬ ਇਹ ਅਸੀਂ ਪੰਜਾਬ 'ਚ ਵੀ ਦੇਖਿਆ, ਤੇ ਜਿਹੜਾ ਇਹ ਸਟੇਟ ਦਾ ਇਹ ਕੰਮ ਕਰਨ ਦਾ ਤੌਰ ਤਰੀਕਾ ਆ ਇਹ ਹੁਣ ਮਨੀਪੁਰ 'ਚ ਵੀ ਚੱਲ ਰਿਹਾ
ਜੀ। ਤਾਂ ਮਣੀਪੁਰ ਦੇ ਵਿੱਚ ਜਿਹੜੀ ਇਹ ਸਟੇਟ ਆ ਉਹ ਮਾਈਤੀ ਕਮਿਊਨਿਟੀ ਦੇ ਰਾਹੀਂ ਜਿਹੜੀ ਉੱਥੇ ਰੈਜ਼ਿਸਟੈਂਸ ਆ ਇੰਡੀਆ ਦੇ ਖਿਲਾਫ ਉਹਨੂੰ ਸਨੱਬ ਕਰਨਾ ਚਾਹੁੰਦੀ ਆ, ਤੇ ਜਿਹੜੀ ਸਾਰੀ ਲੜਾਈ ਮਤਲਬ ਐਂਟੀ ਇੰਡੀਆ ਆ ਨਾਰਥ ਈਸਟ ਦੇ ਵਿੱਚ ਉਹਨੂੰ ਇੱਕ ਟ੍ਰਾਈਬਲ ਕਲੈਸ਼ ਦੇ ਵਿੱਚ ਕਨਵਰਟ ਕਰਨ ਦੀ ਪਾਲਿਸੀ ਆ। ਤਾਂ ਇਹਦੇ ਵਾਸਤੇ ਮਤਲਬ ਹੋਰ ਜੇ ਤੁਸੀਂ ਸਮਝਣਾ ਹੋਵੇ ਇਸ ਗੱਲ ਨੂੰ, ਤਾਂ ਜਿਹੜਾ ਕਿਉਂਕਿ ਜਿਹੜੇ ਮਾਈਤੀ ਆ ਉਹ ਅੱਜ ਤੋਂ ਨਹੀਂ, ਉਹ ਵੀ ਪਿਛਲੇ ਲੰਮੇ ਸਮੇਂ ਤੋਂ ਕਿਸੇ ਸਮੇਂ ਉਹ ਵੀ ਇੰਡੀਆ ਦੇ ਖਿਲਾਫ ਜਿਹੜੇ ਆ ਮਤਲਬ ਉਹਨਾਂ ਨੇ ਜਿਹੜੇ ਆ ਗਰੁੱਪ ਬਣਾਏ, ਉਹਨਾਂ ਨੇ ਹਥਿਆਰ ਚੁੱਕਿਆ, ਤੇ ਪਰ ਹੁਣ ਉੱਥੇ ਸਰਕਾਰ ਨੇ ਅਫਸਪਾ ਲਾਇਆ। ਤਾਂ ਤੁਸੀਂ ਦੇਖੋ ਵੀ ਆਈ ਥਿੰਕ ਮੈਨੂੰ ਲੱਗਦਾ ਪਿਛਲੇ ਸਾਲ ਦੀ ਗੱਲ ਆ 2023 ਦੀ, ਤਾਂ ਸਰਕਾਰ ਨੇ ਇਹ ਐਲਾਨ ਕੀਤਾ ਵੀ ਅਸੀਂ ਜਿਹੜਾ ਮਣੀਪੁਰ ਦੇ ਕੁਝ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਇਲਾਕਿਆਂ ਦੇ ਵਿੱਚੋਂ ਅਫਸਪਾ ਹਟਾ ਰਹੇ ਆ। ਤਾਂ ਉਹ ਪਰ ਹੁਣ ਬੰਦੇ ਤਾਂ ਇਹ ਸਮਝਦੇ ਵੀ ਚਲੋ ਸਰਕਾਰ ਨੇ ਤਾਂ ਦੁਨੀਆ ਨੂੰ ਵੀ ਦੱਸਤਾ ਜੀ ਅਸੀਂ ਦੇਖੋ ਮਣੀਪੁਰ ਸਾਰਾ ਹੀ ਮਤਲਬ ਜਿਹੜਾ ਆ ਉਹ ਵਾਇਲੈਂਸ ਹਿੱਟ ਆ, ਅਸੀਂ ਉੱਥੇ ਜੇ ਅਫਸਪਾ ਲਾਇਆ ਸੀ, ਸਾਡੇ ਅਫਸਪਾ ਨੂੰ ਕਾਲਾ ਕਾਨੂੰਨ ਕਿਹਾ ਜਾਂਦਾ, ਅਸੀਂ ਉਹਨੂੰ ਵਾਪਸ ਲੈ ਰਹੇ ਆ ਕੁਝ ਖਿੱਤਿਆਂ ਚੋਂ ਜੀ, ਵੀ ਜਿੱਥੇ ਸਿਚੁਏਸ਼ਨ ਠੀਕ ਆ। ਪਰ ਉਹ ਕਿਹਨਾਂ ਚੋਂ ਲਿਆ ਗਿਆ? ਉਹ ਸਿਰਫ ਅਮਰਵੀਰ ਸਿੰਘ ਜੀ ਉਹਨਾਂ ਇਲਾਕਿਆਂ ਚੋਂ ਲਿਆ ਗਿਆ ਜਿੱਥੇ ਜਿਹੜੇ ਮਾਈਤੀ ਆਰਮਡ ਗਰੁੱਪ ਐਕਟਿਵ ਸੀ ਜੀ, ਤੇ ਸਿਰਫ ਉੱਥੇ ਲਿਆ ਗਿਆ। ਤੇ ਜਿਹੜਾ ਇਹ ਮੁੱਖ ਮੰਤਰੀ ਜਿਹੜੇ ਗਰੁੱਪਾਂ ਦੀ ਗੱਲ ਕਰ ਰਿਹਾ ਵੀ ਮਤਲਬ ਜਿਨ੍ਹਾਂ ਦੇ ਕਮਾਂਡੋਸ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਮਿਲਾਉਣ ਦੀ ਗੱਲ ਕਰ ਰਿਹਾ, ਉਹ ਸਾਰੇ ਗਰੁੱਪ ਜਿਹੜੇ ਆ ਉਹ ਬੈਂਡ ਨੇ। ਮਤਲਬ ਬੈਂਡ ਇਸ ਕਰਕੇ ਆ ਕਿਉਂਕਿ ਆਲਰੇਡੀ ਇੰਡੀਆ ਦੇ ਵਿੱਚ ਉਹ ਉੱਥੇ ਮਣੀਪੁਰ ਦੇ ਵਿੱਚ ਆਰਮਡ ਗਰੁੱਪ ਨੇ, ਹਥਿਆਰਬੰਦ ਗਰੁੱਪ ਨੇ ਜਿਨ੍ਹਾਂ ਦੇ ਉੱਤੇ ਬੈਨ ਲਾਏ ਹੋਏ ਆ। ਪਰ ਸਰਕਾਰ ਦੇ ਨਾਲ ਹੁਣ ਸਰਕਾਰ ਨੇ ਉੱਥੇ ਪਾਲਿਸੀ ਜਦੋਂ ਸ਼ਿਫਟ ਕਰ ਲਈ, ਉਹ ਜਾ ਕੇ ਸਰਕਾਰ ਦੇ ਨਾਲ ਰਲ ਗਏ ਆ, ਰੈਜ਼ਿਸਟੈਂਸ ਦਾ ਵਿਰੋਧ ਕਰ ਰਹੇ ਆ, ਸਰਕਾਰ ਦਾ ਟੂਲ ਬਣ ਗਿਆ। ਤੇ ਫਿਰ ਸਰਕਾਰ ਨੇ ਉੱਥੋਂ ਅਫਸਪਾ ਵਰਗੇ ਕਾਨੂੰਨ ਵੀ ਜਿਹੜੇ ਉਹਨਾਂ ਦੇ ਖਿੱਤੇ ਚੋਂ ਹਟਾ ਦਿੱਤੇ, ਕਿਉਂਕਿ ਉੱਥੇ ਖਿੱਤਿਆਂ ਦਾ ਇਹ ਆ ਵੀ ਜਿਹੜਾ ਤਾਂ ਵੈਲੀ ਵਾਲਾ ਰੀਜਨ ਆ ਉਹਦੇ ਚ ਕੁੱਕੀ ਨਹੀਂ ਜਾ ਸਕਦੇ, ਕਿਉਂਕਿ ਕੁੱਕੀਆਂ ਨੂੰ ਪਤਾ ਵੀ ਜੇ ਉਹਨਾਂ ਦਾ ਕੋਈ ਬੰਦਾ ਉੱਥੇ ਗਿਆ ਤਾਂ ਉਹਨੂੰ ਮਾਰ ਦੇਣਾ ਜੀ। ਤੇ ਇਹੀ ਹਾਲ ਇਹ ਆ ਵੀ ਜਿਹੜਾ ਮਾਈਤੀਆਂ ਦਾ ਕੋਈ ਬੰਦਾ ਆ ਉਹ ਜਿਹੜਾ ਕੁੱਕੀਆਂ ਦਾ ਇਲਾਕਾ ਉੱਥੇ ਨਹੀਂ ਜਾ ਸਕਦਾ। ਵੀ ਇਲਾਕਿਆਂ ਦੇ ਵਿੱਚ ਉੱਥੇ ਇਹ ਨਹੀਂ ਵੀ ਪੰਜਾਬ ਆ ਅਸੀਂ ਕਹੀਏ ਵੀ ਮਤਲਬ ਉਹ ਬੜਾ ਡਿਫਰੈਂਟ ਟੈਰੇਨ ਆ, ਪਰ ਉੱਥੇ ਜਿਹੜੀ ਕੁੱਕੀ ਤੇ ਮਾਈਤੀ ਵਾਇਲੈਂਸ ਜਿਹੜੀ ਸਾਰੀ ਆ ਉਹਦੇ ਬਾਰੇ ਜਿੱਥੇ ਇਹ ਨੈਰੇਟਿਵ ਐਸਟੈਬਲਿਸ਼ ਕੀਤਾ ਗਿਆ ਵੀ ਇਹ ਸਿਰਫ ਤੇ ਸਿਰਫ ਇਹ ਲੜਾਈ ਟ੍ਰਾਈਬਲ ਦੋ ਟ੍ਰਾਈਬਸ ਦੀ ਆ, ਉਹ ਗੱਲ ਨਹੀਂ ਆ। ਉਹ ਅਸਲ ਦੇ ਵਿੱਚ ਜਿਹੜਾ ਇੰਡੀਆ ਦੀ ਡੀਪ ਸਟੇਟ ਜਿਹੜੀ ਆ ਉਹ ਜਿਹੜੀ ਉੱਥੇ ਰੈਜ਼ਿਸਟੈਂਸ ਮੂਵਮੈਂਟ ਆ ਨਾਰਥ ਈਸਟ ਦੇ ਵਿੱਚ, ਉਹਨੂੰ ਐਂਟੀ ਇੰਡੀਆ ਤੋਂ ਉਹਨੂੰ ਇੱਕ ਟ੍ਰਾਈਬਲ ਕਲੈਸ਼ ਚ ਕਨਵਰਟ ਕਰਨ ਦੀ ਇਹ ਪਾਲਿਸੀ, ਇਹ ਸਾਜ਼ਿਸ਼ ਰਚ ਰਿਹਾ ਆ। ਪਰ ਹੁਣ ਉਹਦੇ ਚ ਕੁੱਕੀ ਜਿਹੜੇ ਆ ਉਹਨਾਂ ਦੇ ਕੋਲ ਕੋਈ ਰਾਹ ਨਹੀਂ, ਮਤਲਬ ਉਹਨਾਂ ਦੇ ਕੋਲ ਇਹੀ ਰਾਹ ਆ ਵੀ ਆਪਣੇ ਸਰਵਾਈਵਲ ਵਾਸਤੇ ਹੁਣ ਜਦੋਂ ਮਾਈਤੀ ਹਥਿਆਰਬੰਦ ਹੋ ਕੇ ਤੇ ਉਹਨਾਂ ਦੇ ਉੱਤੇ ਅਟੈਕ ਕਰਦੇ ਆ ਤੇ ਫਿਰ ਉਹਨਾਂ ਦਾ ਮਾਈਤੀਆਂ ਦੇ ਖਿਲਾਫ ਜਿਹੜਾ ਆ ਜਵਾਬੀ ਕਾਰਵਾਈ ਕਰਨਾ, ਉਹ ਅਲਟੀਮੇਟਲੀ ਮਤਲਬ ਵੀ ਉਹਨਾਂ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਨੈਚੁਰਲ ਰਿਐਕਸ਼ਨ ਆ, ਜਿਹਦੇ ਚੋਂ ਫਿਰ ਇਹ ਵਾਇਲੈਂਸ ਇਹ ਲੱਗ ਰਿਹਾ ਵੀ ਉਹ ਮਾਈਤੀਆਂ ਨੂੰ ਮਾਰ ਰਹੇ ਆ ਜਾਂ ਮਾਈਤੀ ਕੁੱਕੀਆਂ ਨੂੰ ਮਾਰ ਰਹੇ ਆ। ਪਰ ਸਿੱਖਾਂ ਦੇ ਲਈ ਇਹ ਗੱਲ ਬੜੀ ਸਮਝਣ ਵਾਲੀ ਇਹ ਆ ਵੀ ਸਰਕਾਰਾਂ ਕਿਵੇਂ ਕੰਮ ਕਰਦੀਆਂ, ਡੀਪ ਸਟੇਟ ਕਿਵੇਂ ਕੰਮ ਕਰਦੀ ਆ ਜੀ। ਤਾਂ ਪੰਜਾਬ ਦੇ ਵਿੱਚ ਵੀ ਕਿਸੇ ਸਮੇਂ ਮਤਲਬ ਪੰਜਾਬ ਦੇ ਵਿੱਚ ਪਹਿਲਾਂ ਵੀ ਹੋਇਆ, ਪਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਮਤਲਬ ਕੱਲਾ ਇਹੀ ਨਹੀਂ ਕਿ ਜਿਹੜਾ ਸਿੱਖ ਤੇ ਹਿੰਦੂ ਕਲੈਸ਼ ਬਣਾ ਦੇਣਾ ਵੀ ਸਟੇਟ ਨੂੰ ਪਾਸੇ ਕਰ ਲੈਣਾ, ਪਰ ਸਿੱਖ ਤੇ ਸਿੱਖ ਕਲੈਸ਼ ਵੀ ਬਣਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ। ਤੁਸੀਂ ਦੇਖੋ ਮਿਸ਼ਨਰੀ ਟਕਸਾਲੀ ਮਤਲਬ ਹੋਰ ਕਿੰਨੀ ਤਰ੍ਹਾਂ ਦੇ ਜਿਹੜੇ ਕਲੈਸ਼ਸ ਆ ਵਿਦਨ ਦਾ ਕਮਿਊਨਿਟੀ ਵੀ ਜਿਹੜੀ ਸਰਕਾਰ ਆ ਉਹ ਖੜੀ ਕਰਦੀ ਆ। ਮਤਲਬ ਇੱਥੇ ਵਿਦੇਸ਼ਾਂ ਦੇ ਵਿੱਚ ਜਿਹੜੇ ਗੁਰਦੁਆਰਿਆਂ ਦੇ ਉੱਤੇ ਜਿਹੜੇ ਗੁਰਦੁਆਰੇ ਕਿਸੇ ਡੇਰੇ ਦੇ ਨਾਂ ਤੇ ਚੱਲਦੇ ਆ, ਕਿਸੇ ਡੇਰੇ ਵੱਲੋਂ ਖੜੇ ਕੀਤੇ ਗਏ ਆ, ਉਹ ਤਾਂ ਕਿਉਂਕਿ ਡੇਰੇ ਕਾਫੀ ਜਿਹੜੇ ਪੰਜਾਬ ਦੇ ਵਿੱਚ ਆ ਆਲਰੇਡੀ ਸਟੇਟ ਦੇ ਨਾਲ ਅਲਾਈ ਹੋ ਕੇ ਚੱਲਦੇ ਆ ਜੀ, ਤੇ ਉੱਥੇ ਤੁਹਾਨੂੰ ਕਦੇ ਕੋਈ ਲੜਾਈ ਕੋਈ ਨਜ਼ਰ ਨਹੀਂ ਆਉਣੀ। ਪਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਖਾਲਿਸਤਾਨ ਦੀ ਗੱਲ ਹੁੰਦੀ ਆ, ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਸੋਵਰੈਂਟੀ ਦੀ ਗੱਲ ਹੁੰਦੀ ਆ, ਤੁਹਾਨੂੰ ਉਹਨਾਂ ਦੀਆਂ ਕਮੇਟੀਆਂ ਦੇ ਵਿੱਚ ਥਾਂ ਥਾਂ ਤੇ ਲੜਾਈਆਂ ਵੀ ਨਜ਼ਰ ਆਉਣਗੀਆਂ ਵੀ ਇੰਨੀ ਜ਼ਿਆਦਾ ਇਨਫਿਲਟ੍ਰੇਸ਼ਨ ਜਿਹੜੀ ਆ ਇੰਡੀਅਨ ਸਟੇਟ ਉਹ ਮਤਲਬ ਕਰਦੀ ਆ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਵੀ, ਤੇ ਉਹ ਇਸ ਤਰੀਕੇ ਦੇ ਨਾਲ ਮਤਲਬ ਉਹਦਾ ਇੱਕ ਬਿਹੇਵੀਅਰ ਆ ਇਹ ਜਿਵੇਂ ਉਹ ਕੰਮ ਕਰਦੀ ਆ। ਤਾਂ ਇਹਦੇ ਲਈ ਇਹ ਜ਼ਰੂਰੀ ਆ ਵੀ ਉਹਨੂੰ ਜਿਹੜਾ ਫੂਡ ਮਿਲਦਾ ਜਾਂ ਉਹਦੇ ਲਈ ਇਹ ਗਰਾਊਂਡ ਤਿਆਰ ਹੁੰਦਾ ਆ ਵੀ ਜਿੱਥੇ ਉਹਨਾਂ ਇਹਨਾਂ ਡਿਵੀਜ਼ਨਸ ਨੂੰ ਯੂਜ਼ ਕਰਨਾ ਹੁੰਦਾ ਆਪਣੇ ਮੁਫਾਦਾਂ ਲਈ। ਉਹ ਗਰਾਊਂਡ ਤਾਂ ਬਣਦਾ ਜਦੋਂ ਜੇ ਖਾਸ ਤੌਰ ਤੇ ਮੈਂ ਸਿੱਖਾਂ ਦੇ ਸੰਦਰਭ 'ਚ ਗੱਲ ਕਰਾਂ, ਚਲੋ ਹਿੰਦੂਆਂ ਨੇ ਤਾਂ ਫੈਸਲਾ ਆਪਣੇ ਤੌਰ ਤੇ ਕਰਨਾ ਵੀ ਉਹਨਾਂ ਨੇ ਸਿੱਖਾਂ ਦੇ ਨਾਲ ਰਹਿਣਾ ਆ ਜਾਂ ਸਿੱਖਾਂ ਦੇ ਖਿਲਾਫ ਲੜਨਾ ਆ ਜੀ, ਪਰ ਜਿਹੜਾ ਜਦੋਂ ਸਿੱਖ ਦੇ ਖਿਲਾਫ ਲੜਦਾ ਆ ਤਾਂ ਉਹਦੇ ਵਾਸਤੇ ਜਿਹੜਾ ਗਰਾਊਂਡ ਤਿਆਰ ਹੁੰਦਾ ਉਹ ਹੁੰਦਾ ਵੀ ਜਦੋਂ ਆਪਣੀਆਂ ਈਗੋਜ਼ ਕਰਕੇ ਤੁਹਾਡੇ ਲਈ ਜਿਹੜਾ ਤੁਹਾਡਾ ਇੰਟਰਸਟ ਆ ਉਹ ਸਟੇਟ ਦੇ ਨਾਲ ਲੜਨਾ ਬਾਅਦ 'ਚ ਹੋ ਜਾਂਦਾ ਹੈ। ਤੁਹਾਡੇ ਲਈ ਪਹਿਲਾ ਇੰਟਰਸਟ ਆਪਣੇ ਨਾਲ ਦੇ ਕਿਸੇ ਸਿੱਖ ਨੂੰ ਸਨੱਬ ਕਰਨਾ ਜੀ ਜਾਂ ਉਹ ਤੋਂ ਗਾਂਹ ਨਿਕਲਣਾ ਹੋ ਜਾਂਦਾ ਹੈ।
ਫਿਰ ਇਹਨਾਂ ਚੀਜ਼ਾਂ ਨੂੰ, ਕਿਉਂਕਿ ਤੁਹਾਡੀ ਸਾਰੀ ਜਾਣਕਾਰੀ, ਤੁਹਾਡੀਆਂ ਫੋਨ ਦੀਆਂ ਗੱਲਾਂ, ਤੁਹਾਡਾ ਸਾਰਾ ਬਿਹੇਵੀਅਰ ਉਹ ਅੱਜ ਮਤਲਬ ਟੂਲਸ ਦੇ ਰਾਹੀਂ ਸਰਕਾਰਾਂ ਜਿਹੜੀਆਂ ਨੇ ਉਹ ਰੱਖ ਰਹੀਆਂ। ਇੰਟੈਲੀਜੈਂਸ ਦਾ ਇਹੋ ਕੰਮ ਹੁੰਦਾ ਹੈ। ਫਿਰ ਉਹ ਤੁਹਾਡੀ ਇਹਨਾਂ ਕਮਜ਼ੋਰੀਆਂ ਨੂੰ, ਤੁਹਾਡੇ ਕਰੈਕਟਰ ਦੀਆਂ ਨੂੰ ਉਹ ਤੁਹਾਡੇ ਵਿੱਚ ਖਿਲਾਫ ਯੂਜ਼ ਕਰਦੇ ਆ, ਤੁਹਾਡੀ ਕਮਿਊਨਿਟੀ ਦੇ ਖਿਲਾਫ ਯੂਜ਼ ਕਰਦੇ ਆ। ਤਾਂ ਇਸ ਗੱਲ ਕਰਕੇ ਮਤਲਬ ਇਹ ਮੈਂ ਗੱਲ ਇਸ ਕਰਕੇ ਛੇੜ ਰਿਹਾ ਸੀ ਵੀ ਸਰਕਾਰਾਂ ਜਿਹੜੀਆਂ ਆ ਉਹ ਕਮਿਊਨਿਟੀ ਮਤਲਬ ਆਪਣੇ ਆਪ ਨੂੰ ਬਾਹਰ ਰੱਖ ਕੇ ਉਹ ਕਿਵੇਂ ਮਤਲਬ ਲੋਕਾਂ ਨਾਲ ਲੜਾਉਣ ਦੀ ਜਿਹੜੀ ਪਾਲਿਸੀ ਆ ਉਹਨੂੰ ਅਡੋਪਟ ਕਰਦੀਆਂ। ਜਿੱਥੇ ਵੀ ਰੈਜ਼ਿਸਟੈਂਸ ਚੱਲਦੀ ਆ, ਪੰਜਾਬ 'ਚ ਵੀ ਹੋਇਆ ਤੇ ਮਨੀਪੁਰ ਦੇ ਵਿੱਚ ਵੀ ਇਹੋ ਕੁਝ ਹੋ ਰਿਹਾ। ਜੀ ਬਿਲਕੁਲ, ਨਹੀਂ ਇਹ ਸਮਝਣ ਵਾਲੀ ਗੱਲ ਹੈਗੀ ਹੈ ਇੱਕ ਸਾਡੇ ਲਈ, ਇੱਕ ਕਮਿਊਨਿਟੀ ਦੇ ਤੌਰ ਦੇ ਉੱਤੇ ਵੀ ਜਿਹੜਾ ਸਟੇਟ ਦਾ ਪੈਟਰਨ ਹੈਗਾ ਉਹਨੂੰ ਸਮਝਿਆ ਜਾਵੇ। ਜਦੋਂ ਸਟੇਟ ਕਿਸੇ, ਭਾਵੇਂ ਉਹ ਜੰਮੂ ਕਸ਼ਮੀਰ ਦੀ ਗੱਲ ਹੋਵੇ, ਪੰਜਾਬ ਦੀ ਗੱਲ ਹੋਵੇ, ਸਾਰੀਆਂ ਜਿਹੜੀਆਂ ਨਾਰਥ ਈਸਟ ਦੇ ਸੂਬੇ ਹੈਗੇ ਆ ਉਹਦੇ 'ਚ ਡਰੱਗ ਇਨਫਲਕਸ ਦਾ ਅਸੀਂ ਜ਼ਿਕਰ ਦੇਖਦੇ ਹਾਂ, ਜੋ ਪਹਿਲਾਂ ਉੱਥੇ ਕੀਤਾ ਨਾਰਥ ਈਸਟ ਦੇ ਵਿੱਚ, ਫਿਰ ਉਹੀ ਚੀਜ਼ ਪੰਜਾਬ ਦੇ ਵਿੱਚ ਐਕਸਪੈਰੀਮੈਂਟ ਉਹਨੂੰ ਕੀਤਾ ਗਿਆ। ਪਹਿਲਾਂ ਜਿਹੜਾ ਡਾਇਰੈਕਟ ਉਹਦੇ ਨਾਲ ਜਿਹੜੀ ਹੈ ਨਸਲਕੁਸ਼ੀ ਕੀਤੀ ਗਈ ਤੇ ਫਿਰ ਨਸ਼ੇ ਲਿਆਂਦੇ ਗਏ, ਉਹੀ ਪੈਟਰਨ ਹੁਣ ਕਸ਼ਮੀਰ ਦੇ ਵਿੱਚ ਵਰਤਿਆ ਜਾ ਰਿਹਾ ਹੈ। ਸੋ ਇਹ ਇੱਕ ਪੈਟਰਨ ਦੇ ਆਧਾਰ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਵੀ ਸਟੇਟ ਦੇ ਕੰਮ ਕਰਨ ਦੇ ਜਿਹੜੇ ਤਰੀਕੇ ਹੈਗੇ ਆ, ਸਟੇਟ ਕਿਸ ਪਾਲਿਸੀ ਦੇ ਨਾਲ ਆਉਂਦੀ ਹੈ, ਇੱਕ ਡਿਵਾਈਡ ਐਂਡ ਰੂਲ ਦੇ ਥੱਲੇ ਕਿਵੇਂ ਕਮਿਊਨਿਟੀਜ਼ ਨੂੰ ਵਿੱਚੋਂ ਪਾੜਿਆ ਜਾਂਦਾ ਹੈ ਤੇ ਫਿਰ ਉਹਨਾਂ ਦੇ ਵਿੱਚੋਂ ਹੀ ਬੰਦੇ ਉਸ ਕਿਸਮ ਦੇ ਲੱਭ ਕੇ ਖੜੇ ਕਰਕੇ ਸਿਆਸਤ ਜਿਹੜੀ ਹੈ ਉਸ ਕਿਸਮ ਦੀ ਕੀਤੀ ਜਾਂਦੀ ਹੈ ਵੀ ਤੁਸੀਂ ਉਹਦਾ ਜੇ ਉਸ ਦਾ ਹਿੱਸਾ ਵੀ ਬਣਦੇ ਹੋ ਤੇ ਫਿਰ ਵੀ ਤੁਸੀਂ ਮਤਲਬ ਤੁਹਾਡੇ ਲਈ ਉਹ ਇੱਕ ਲੂਜ਼ਿੰਗ ਪ੍ਰੋਪੋਜੀਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਜਿਹੜਾ ਇੱਕ ਅਸੀਂ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਅਖੀਰਲੇ ਸੈਗਮੈਂਟ ਦੇ ਵਿੱਚ ਦੁਬਾਰਾ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ।